ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 23 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਤੂਰ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟਿਕਾ, ਕਰਨੈਲ ਸਿੰਘ ਰੰਧਾਵਾ ਟਰਲਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡੀ ਅੱਗ ਲੱਗੀ ਜਿਹਦੇ ਨਾਲ 500 ਏਕੜ ਸੜ ਕੇ ਸੁਆਹ ਹੋ ਗਏ ਤੇ 6 ਘਰ ਤੇ $10 ਮਿਲੀਅਨ ਦਾ ਡੈਮੇਜ ਹੋਇਆ। ਹੁਣ ਹਵਾਰਡਨ ਫਾਇਰ ਕਹਿੰਦੇ ਪਈ ਇਹਦੇ ਨਾਲ 6 ਘਰਾਂ ਦਾ ਜਿਹੜਾ ਨੁਕਸਾਨ ਵੀ ਹੋਇਆ ਤੇ ਇਹ ਹੁਣ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਵੀ ਇਹ ਪਟਾਕਿਆਂ ਦੇ ਨਾਲ ਅੱਗ ਲੱਗੀ ਸੀ, ਫਾਇਰ ਵਰਕਸ ਦੇ ਨਾਲ ਜੀ। ਹਵਾਰਡਨ ਫਾਇਰ ਜੋ ਲਾਸ ਐਂਜਲਸ ਦੇ ਲਾਗੇ ਇਹ ਅੱਗ ਲੱਗੀ ਸੀ। ਰਿਵਰਸਾਈਡ ਦੇ ਮੇਅਰ ਪੈਟਰੀਸ਼ੀਆ ਲੌਕ ਡੌਸਨ ਨੇ ਇਹ ਕਿਹਾ ਵੀ ਇੱਕ ਛੋਟੀ ਜਿਹੀ ਮਿਸਟੇਕ ਦੇ ਨਾਲ 24 ਘੰਟਿਆਂ ਦੇ ਵਿੱਚ $11 ਮਿਲੀਅਨ ਦਾ ਨੁਕਸਾਨ ਹੋ ਗਿਆ। 6 ਲੋਕਾਂ ਦੇ ਘਰ ਸੜ ਕੇ ਜਿਹੜੇ ਸੁਆਹ ਹੋ ਗਏ ਤੇ ਉਹਨਾਂ ਦੀਆਂ ਜਿਹੜੀਆਂ ਯਾਦਾਂ ਆ ਉਹ ਸਾਰੀਆਂ ਕੁਛ ਉਹਦੇ ਵਿੱਚ ਗੁਆਚ ਗਈਆਂ ਹੈਗੀਆਂ। ਇਸੇ ਕਰਕੇ ਬਾਰ-ਬਾਰ ਬਹੁਤ ਸਾਰੇ ਜਿਹੜੇ ਸਿਟੀ ਆ ਉਹ ਆਪਣੇ ਲੋਕਾਂ ਨੂੰ, ਆਪਣੇ ਬਸ਼ਿੰਦਿਆਂ ਨੂੰ ਇਹ ਕਹਿੰਦੇ ਆ ਵੀ ਪਟਾਕੇ ਨਾ ਚਲਾਓ। ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਦੇ ਸ਼ਹਿਰ ਆ ਉਹਦੇ ਵਿੱਚ ਜਿਹੜੇ ਫਾਇਰ ਵਰਕਸ ਆ ਉਹ ਇਲੀਗਲ ਹੈਗੇ ਆ, ਕਿਉਂਕਿ ਇੱਕ ਤਾਂ ਹਵਾ ਬਹੁਤ ਤੇਜ਼ ਚੱਲ ਰਹੀ ਆ, ਗਰਮੀ ਬਹੁਤ ਜ਼ਿਆਦਾ ਹੈਗੀ ਆ, ਕਈ ਜਗ੍ਹਾ ਦੇ ਉੱਤੇ ਸਾਰਾ ਕੁਝ ਸੁੱਕਾ ਪਿਆ ਹੈਗਾ, ਘਾਹ ਵਗੈਰਾ, ਸੋ ਅੱਗ ਲੱਗਣ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਹਵਾਰਡਨ ਹਿਲਸ ਦੇ ਵਿੱਚ ਜੋ ਕਿ 55 ਮੀਲ ਦੂਰ ਲਾਸ ਐਂਜਲਸ ਤੋਂ ਇੱਥੇ ਅੱਗ ਲੱਗੀ ਸੀ ਤੇ ਲੱਕਲੀ ਹੁਣ ਉਹ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ। 1500 ਦੇ ਕਰੀਬ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਉੱਥੋਂ ਇਵੈਕੂਏਟ ਵੀ ਕੀਤਾ ਗਿਆ ਹੈਗਾ। ਰਿਵਰਸਾਈਡ ਦੀ ਮੇਅਰ ਨੇ ਇਹ ਕਿਹਾ ਵੀ ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ ਜਿਨ੍ਹਾਂ ਨੇ ਇਹ ਸ਼ਰਾਰਤ ਕੀਤੀ ਹੈਗੀ। ਜੀ ਜੀ ਬਿਲਕੁਲ। ਇਸੇ ਤਰ੍ਹਾਂ ਜੇਕਰ ਲੇਕ ਟਾਹੋ ਦੀ ਗੱਲ ਕਰੀਏ ਤਾਂ ਸੈਕੰਡ ਹਾਈਐਸਟ ਸਰਫੇਸ ਟੈਂਪਰੇਚਰ 25 ਸਾਲਾਂ ਦੇ ਬਾਅਦ ਕੈਲੀਫੋਰਨੀਆ ਹੀਟ ਵੇਵ ਦੇ ਚੱਲਦਿਆਂ ਰਿਕਾਰਡ ਕੀਤਾ ਗਿਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਟੈਂਪਰੇਚਰ ਨੂੰ ਲੈ ਕੇ ਵੀ ਆਪਣੇ ਸਾਹਮਣੇ ਆ ਰਹੀਆਂ ਨੇ। ਅਗਲੀਆਂ ਖਬਰਾਂ ਦੇ ਵੱਲ ਵਧੀਏ ਤੇ ਲਾਸ ਐਂਜਲਸ ਦੇ ਸਾਬਕਾ ਮੇਅਰ ਨੇ ਜਿਹੜੇ, ਉਹਨਾਂ ਨੇ ਤਿਆਰੀ ਖਿੱਚ ਲਈ ਹੈ ਅਗਲੀ ਵਾਰੀ ਕੈਲੀਫੋਰਨੀਆ ਗਵਰਨਰ ਦੀ ਚੋਣ ਲੜਨ ਦੇ ਬਾਰੇ। ਇਹਨਾਂ ਦਾ ਜਿਹੜਾ ਨਾਮ ਹੈ ਦੱਸ ਦਈਏ ਕਿ ਐਂਟੋਨੀਓ ਵਿਲਾਰਾਗੋਸਾ ਜਿਹੜਾ ਇਹਨਾਂ ਦਾ ਨਾਮ ਹੈ। ਲਾਸ ਐਂਜਲਸ ਦੇ ਸਾਬਕਾ ਮੇਅਰ ਨੇ, 71 ਸਾਲ ਇਹਨਾਂ ਦੀ ਉਮਰ ਹੈ ਤੇ ਇਹਨਾਂ ਨੇ ਕਿਹਾ ਕਿ ਹੁਣ ਉਹ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਦੇ ਜਿਹੜਾ ਗੇਵਿਨ ਨਿਊਜ਼ਮ ਦਾ ਉਦੋਂ ਕਾਰਜਕਾਲ ਜਿਹੜਾ ਖਤਮ ਹੋਣਾ ਤੇ ਉਹ ਉਦੋਂ ਉਹ ਇਹ ਚੋਣ ਜਿਹੜੀ ਆ ਉਹ ਜ਼ਰੂਰ ਲੜਨਗੇ ਤੇ ਕੈਲੀਫੋਰਨੀਆ ਦਾ ਜਿਹੜਾ ਟੌਪ ਦਾ ਆਫਿਸ ਹੈ ਉਹ ਉਹਦੇ ਵਿੱਚ ਜ਼ਰੂਰ ਜਾਣਗੇ। ਇਹ ਜਿਹੜੇ ਸਾਬਕਾ ਮੇਅਰ ਨੇ LA ਦੇ ਵਿੱਚ, ਲਾਸ ਐਂਜਲਸ ਦੇ ਵਿੱਚ, ਇਹਨਾਂ ਨੂੰ ਜਾਣਿਆ ਜਾਂਦਾ ਹੈ ਕਿਉਂਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਰੀਸਟਰਕਚਰਿੰਗ ਹੋਈਆਂ ਸੀਗੀਆਂ, ਇਹਦੇ ਨਾਲ ਹੋਰ ਜਿਹੜੀਆਂ ਹਾਇਰਿੰਗ ਹੋਈਆਂ ਸੀਗੀਆਂ ਜਾਂ ਹੋਰ ਬਹੁਤ ਸਾਰੇ ਸੁਧਾਰ ਇਹਨਾਂ ਨੇ ਦਾਅਵਾ ਕੀਤਾ ਕਿ ਜਦੋਂ ਮੈਂ ਉੱਥੇ ਸੀਗਾ ਮੇਅਰ ਦੇ ਤੌਰ ਤੇ ਤਾਂ ਉਦੋਂ ਮੈਂ LA ਦੇ ਵਿੱਚ ਕੀਤੇ ਆ। ਇਹ LA ਦੇ ਵਿੱਚ ਇਹਨਾਂ ਨੇ 2005 ਤੋਂ ਲੈ ਕੇ 2013 ਤੱਕ ਇਹ ਮੇਅਰ ਰਹੇ ਨੇ, LA ਦੇ ਸਰਵ ਕੀਤਾ LA ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਇੰਟਰਸਟ ਹੁਣ ਜਿਹੜਾ ਐਕਸਪ੍ਰੈਸ ਕੀਤਾ
ਸਟੇਟ ਦਾ ਹਾਈਐਸਟ ਆਫਿਸ ਦੇ ਵਿੱਚ ਜਾਣ ਦੇ ਲਈ। ਇਹ ਜਿਹੜੀ ਕੈਲੀਫੋਰਨੀਆ, ਇਹ ਅਮਰੀਕਾ ਦੇ ਮੋਸਟ ਪਾਪੂਲੇਟਡ ਸਟੇਟਾਂ ਦੇ ਵਿੱਚੋਂ ਇੱਕ ਆ, ਸੂਬਿਆਂ ਦੇ ਵਿੱਚੋਂ ਇੱਕ ਆ, ਜਿਹਦੇ ਵਿੱਚ ਆਪਾਂ ਸਵੇਰੇ ਵੀ ਹਰਜੋਤ ਸਿੰਘ ਖਾਲਸਾ ਜੀ ਜਦੋਂ ਗੱਲਬਾਤ ਕਰ ਰਹੇ ਸੀਗੇ ਕੈਲੀਫੋਰਨੀਆ ਦੇ ਬਾਰੇ, ਤਾਂ ਉਹਨਾਂ ਨੇ ਦੱਸਿਆ ਸੀਗਾ ਕਿ ਕਿਵੇਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਕੈਲੀਫੋਰਨੀਆ ਪੰਜਵੇਂ ਨੰਬਰ ਤੇ ਦੂਜੇ ਰਾਜਾਂ ਦੇ ਵਿੱਚ, ਜਿੱਥੇ ਲੋਕ ਰਹਿਣਾ ਪਸੰਦ ਨਹੀਂ ਕਰਦੇ ਜਾਂ ਜਿੱਥੇ ਬਹੁਤ ਮਾੜੀਆਂ ਹਾਲਾਤਾਂ ਨੇ ਇਸ ਟਾਈਮ। ਤਾਂ ਦੇਖਦੇ ਹਾਂ ਕੀ ਹੁੰਦਾ, ਪਰ ਫਿਰ ਵੀ 2018 ਦੇ ਵਿੱਚ ਵੀ ਦੱਸਦੇ ਕਿ ਇਹਨਾਂ ਨੇ ਪ੍ਰਾਇਮਰੀ ਦੇ ਵਿੱਚ ਕਿਸਮਤ ਅਜ਼ਮਾਈ ਸੀਗੀ ਤੇ ਉਸ ਤੋਂ ਬਾਅਦ ਉਹ ਨਿਊਸਿਮ ਤੋਂ ਪਿੱਛੇ ਰਹਿ ਗਏ ਸੀਗੇ, ਪਰ ਵਲਾਰੀਗੋਸਾ ਇਸ ਵਾਰ ਫਿਰ ਕੋਈ ਕ੍ਰਿਸ਼ਮਾ ਕਰ ਸਕਦੇ ਆ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਜੀ, ਇਸ ਤੋਂ ਪਹਿਲਾਂ ਵੀ 2018 ਦੇ ਵਿੱਚ ਉਹਨਾਂ ਨੇ ਰਨ ਕੀਤਾ ਸੀਗਾ। ਹਾਂਜੀ। ਸੋ 2026 ਦੀ ਜਿਹੜੀ ਨਵੰਬਰ 'ਚ ਇਲੈਕਸ਼ਨ ਹੋਣੀ ਆ, ਉਹਦੇ ਵਿੱਚ ਉਹ ਰਨ ਕਰਨਗੇ। ਸੋ ਕਾਫੀ ਕੈਂਡੀਡੇਟ ਇਸ ਵਾਰੀ ਹੋਣਗੇ, ਜਿਹਦੇ ਵਿੱਚ ਸਟੇਟ ਸੁਪਰਡੈਂਟ ਫॉर ਪਬਲਿਕ ਇੰਸਟਰਕਸ਼ਨ ਟੋਨੀ ਥਰਮੌਂਡ ਆ, ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਦੇ ਵਾਈਸ ਚੇਅਰ ਬੈਟੀ ਜੀ, ਲੈਫਟੀਨੈਂਟ ਗਵਰਨਰ ਐਲੈਨੀ ਕੋਨੋਲਸਕ ਤੇ ਜਿਹੜੇ ਕਰੰਟ ਐਲਏ ਦੇ ਮੇਅਰ ਕੈਰਨ ਬਾਸ ਤੇ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ, ਉਹਨਾਂ ਦੇ ਨਾਂ ਵੀ ਜਿਹੜੇ ਆ ਇਸ ਵਿੱਚ ਆ ਰਹੇ ਆ। ਸੋ ਕਾਫੀ ਵੱਡੀ ਜਿਹੜੀ ਰੇਸ ਹੋਊਗੀ। ਅਗਲੀ ਖਬਰ ਵੱਲ ਚੱਲੀਏ ਤੇ ਕਮਲਾ ਹੈਰਿਸ ਜੋ ਕੈਲੀਫੋਰਨੀਆ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਡਿਸਟ੍ਰਿਕਟ ਅਟਾਰਨੀ ਤੋਂ ਚੜ੍ਹਦੇ ਹੋਏ ਪ੍ਰੋਸੀਕਿਊਟਰ ਤੋਂ ਫਿਰ ਉਹ ਜਿਹੜੇ ਕੈਲੀਫੋਰਨੀਆ ਸਟੇਟ ਦੇ ਅਟਾਰਨੀ ਜਨਰਲ ਬਣੇ, ਉਹਨਾਂ ਦਾ ਜਿਹੜਾ ਐਜ਼ ਏ ਪ੍ਰੋਸੀਕਿਊਟਰ ਕਿੱਦਾਂ ਦਾ ਜਿਹੜਾ ਰੈਕਡ ਸੀਗਾ, ਉਹ ਕਾਫੀ ਜ਼ਿਆਦਾ ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਟਰਬਲ ਦਊਗਾ। ਕਹਿੰਦੇ ਵੀ 1976 ਦੇ ਕਰੀਬ ਡੈਲੀਗੇਟ ਚਾਹੀਦੇ ਆ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ, ਜਿਹੜੀ ਅਗਸਤ ਦੇ ਵਿੱਚ ਹੋਣੀ ਹੈਗੀ ਆ। ਕਮਲਾ ਹੈਰਿਸ ਦੀਆਂ ਜਿਹੜੀਆਂ ਸੈਨ ਫਰਾਂਸਿਸਕੋ ਦੇ ਵਿੱਚ ਐਜ਼ ਏ ਡਿਸਟ੍ਰਿਕਟ ਅਟਾਰਨੀ ਤੇ ਕੈਲੀਫੋਰਨੀਆ ਅਟਾਰਨੀ ਜਨਰਲ ਦੇ ਦੌਰਾਨ ਪਾਲਿਸੀ ਸੀਗੀਆਂ, ਉਹ ਕਹਿੰਦੇ ਉਹਨੂੰ ਹੌਂਟ ਕਰ ਰਹੀਆਂ ਹੈਗੀਆਂ। ਤੇ ਦੋਨਾਂ ਸਾਈਡਾਂ ਦੇ ਵਿੱਚ, ਖਾਸ ਕਰਕੇ ਜਿਹੜੇ ਲੈਫਟ ਤੇ ਵੀ ਆ ਤੇ ਰਾਈਟ ਦੇ ਉੱਤੇ ਵੀ ਹੈਗੇ ਆ। ਕਹਿੰਦੇ ਭਈ ਕੰਟਰੋਵਰਸ਼ੀਅਲ 2014 ਦੇ ਵਿੱਚ ਇੱਕ ਲਾਅ ਸੀਗਾ ਜਿਹੜਾ ਕ੍ਰਾਈਮ ਵਾਲਾ, ਜਿਹੜਾ ਹੁਣ ਜਿਹਦੇ ਕਰਕੇ ਆਪਾਂ ਇੰਨਾ ਕ੍ਰਾਈਮ ਦੇਖਦੇ ਆ, ਪ੍ਰੋਪੋਜੀਸ਼ਨ 47 ਵਾਲਾ, ਉਹ ਕੈਲੀਫੋਰਨੀਆ ਦੇ ਉਸ ਟਾਈਮ ਦੇ ਉੱਤੇ ਕਮਲਾ ਦੇਵੀ ਹੈਰਿਸ ਅਟਾਰਨੀ ਜਨਰਲ ਸੀਗੀ। ਜਿਹੜਾ ਹੁਣ ਪ੍ਰੋਪੋਜੀਸ਼ਨ 47, ਜਿਹੜੇ ਸਾਰੇ ਸਟੋਰਾਂ ਵਾਲਿਆਂ ਨੂੰ ਸਮੈਸ਼ ਗ੍ਰੈਬ ਹੋ ਰਿਹਾ, ਲੁੱਟਾਂ ਮਾਰਾਂ ਹੋ ਰਹੀਆਂ, ਇਹੀ ਬੀਬੀ ਸੀ ਜਿਹਨੇ $950 ਤੋਂ ਅਮਾਊਂਟ ਜਿਹੜਾ ਅਮਾਊਂਟ ਸੀ ਉਹ $950 ਤੱਕ ਕਰਤਾ ਸੀ ਵੀ ਤੁਹਾਨੂੰ ਜਿਹੜੀ ਆ ਫੈਲਨੀ ਨਹੀਂ ਲੱਗਣੀ ਹੈਗੀ। ਸੋ ਉਹ ਤੋਂ ਬਾਅਦ ਜਿਹੜਾ ਸਿੱਖਾਂ ਵਾਲਾ ਇਸ਼ੂ ਆ, ਉਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਜੇ ਵਾਰ-ਵਾਰ ਕਰਾਂਗੇ ਫਿਰ ਕਈਆਂ ਨੇ ਕਹਿਣਾ ਵੀ ਸ਼ਾਇਦ ਅਸੀਂ ਜਿਹੜੇ ਕਮਲਾ ਹੈਰਿਸ ਦੇ ਵਿਰੋਧੀ ਹੈਗੇ ਆ, ਪਰ ਉਹ ਵੀ ਇੱਕ ਬਹੁਤ ਵੱਡਾ ਇਸ਼ੂ ਸੀ। ਇੱਕ ਮਿਨੋਰਟੀ ਕਮਿਊਨਿਟੀ ਵਿੱਚੋਂ ਆਈ ਹੋਣ ਕਰਕੇ ਬਹੁਤ ਸਾਰੇ ਜਿਹੜੇ ਆਪਣੇ ਆ ਪੰਜਾਬੀ ਜਾਂ ਇੰਡੀਅਨ, ਉਹ ਇਹ ਵੀ ਕਹਿ ਦਿੰਦੇ ਵੀ ਜੀ ਇਹਦੀ ਮਦਰ ਇੰਡੀਆ ਤੋਂ ਆ, ਭਾਰਤੀ ਮੂਲ ਨਾਲ ਵੀ ਸੰਬੰਧਿਤ ਆ। ਪਰ ਇੱਕ ਦਸਤਾਰਧਾਰੀ ਸਿੱਖ ਦਾ ਜਿਹੜਾ ਕੇਸ ਸੀ ਡਿਪਾਰਟਮੈਂਟ ਆਫ ਕਰੈਕਸ਼ਨਸ ਦੇ ਵਿੱਚ ਕਰੈਕਸ਼ਨਲ ਆਫੀਸਰ ਦੀ ਜੌਬ ਦੇ ਲਈ, ਤੇ ਇਸ ਬੀਬੀ ਨੇ ਐਜ਼ ਏ ਅਟਾਰਨੀ ਜਨਰਲ ਉਸ ਦੇ ਅਗੇਂਸਟ ਕੇਸ ਲੜਿਆ ਸੀ, ਕਿਉਂਕਿ ਜਿਹੜੀਆਂ ਯੂਨੀਅਨ ਸੀਗੀਆਂ ਉਹ ਨਹੀਂ ਚਾਹੁੰਦੀਆਂ ਸੀਆਂ ਵੀ ਇੱਥੇ ਜੀ ਦਾੜੀ ਵਾਲੇ ਜਾਂ ਪੱਗਾਂ ਵਾਲੇ ਲੋਕ ਆ ਉਹ ਜੌਬ ਕਰਨ। ਪਰ 22 ਆਰਗੇਨਾਈਜੇਸ਼ਨਸ ਨੇ ਉਸ ਟਾਈਮ ਦੇ ਉੱਤੇ, ਜਿਨ੍ਹਾਂ ਦੇ ਵਿੱਚ ACLU ਵੀ ਸੀ, ਉਹਨਾਂ ਨੇ ਕੇਸ ਫਾਈਟ ਕੀਤਾ ਕੈਲੀਫੋਰਨੀਆ ਦੀ ਅਟਾਰਨੀ ਜਨਰਲ ਦੇ ਅਗੇਂਸਟ, ਤੇ ਉਹ ਕੇਸ ਜਿੱਤੇ ਵੀ। ਤੇ ਉਹ ਭਾਈ ਸਾਹਿਬ ਰੋਜ਼ਵੈਲ 'ਚ ਰਹਿੰਦੇ ਸੀ, ਹੁਣ ਅੱਜ ਕੱਲ ਮੈਨੂੰ ਪਤਾ ਨਹੀਂ ਕਿੱਥੇ ਆ, ਤੇ ਜਰੂਰ ਜੇ ਕਿਤੇ ਰੇਡੀਓ ਸੁਣਦੇ ਹੋਏ ਸਾਨੂੰ ਕੰਟੈਕਟ ਕਰਿਓ, ਆਪਾਂ ਇੰਟਰਵਿਊ ਵੀ ਕਰਾਂਗੇ ਉਹਨਾਂ ਦੀ ਡਿਟੇਲ, ਤਾਂ ਕਿ ਜਿਹੜੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਸਕੇ। ਤੇ ਉਹ ਮੁੜ ਕੇ ਉਹਨਾਂ ਨੇ ਜੌਬ ਵੀ ਕੀਤੀ ਤੇ ਉਹ ਕੇਸ ਵਿਨ ਵੀ ਕੀਤਾ। ਸੋ ਹੁਣ ਹੁਣ ਕਹਿੰਦੀ ਆ ਵੀ ਮੈਂ ਕ੍ਰਾਈਮ ਦੇ ਅਗੇਂਸਟ ਲੜੂਗੀ, ਮੈਂ ਟਫ ਹੋਊਂਗੀ ਕ੍ਰਾਈਮ ਤੇ। ਸੋ ਇਹ ਜਿਹੜਾ ਮੁੱਦਾ ਮੇਨ ਆ ਨਾ, ਇਹ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਆ। ਇਹ ਟਰੰਪ ਨੇ ਜਿਹੜਾ ਨਾ, ਪ੍ਰੈਜ਼ੀਡੈਂਟ ਟਰੰਪ, ਦੇਖਿਓ ਕਿੱਦਾਂ ਧੂਣਾ ਪੱਟਦਾ ਇਸ ਇਸ਼ੂ ਨੂੰ ਲੈ ਕੇ, ਭਈ ਕਿੰਨਾ ਜ਼ਿਆਦਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਆ। ਸਵੇਰੇ ਵੀ ਮੈਂ ਖਬਰਾਂ 'ਚ ਸਾਂਝਾ ਕੀਤਾ ਸੀ ਭਈ ਇਲੀਗਲ ਇਮੀਗ੍ਰੇਸ਼ਨ, ਉੱਥੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਕਮਲਾ ਦੇਵੀ ਹੈਰਿਸ ਨੂੰ ਸਾਈਨ ਕੀਤੀ ਸੀ, ਇਹ ਜੌਬ ਤੂੰ ਬਾਰਡਰ ਤੇ ਜਾ ਤੇ ਦੇਖ, ਤੇ ਉਹ ਬਾਰਡਰ ਤੇ ਗਏ ਹੀ ਨਹੀਂ ਪੂਰਾ ਟਾਈਮ, ਜਿੰਨਾ ਚਿਰ ਵਾਈਸ ਪ੍ਰੈਜ਼ੀਡੈਂਟ ਰਹੇ ਆ। ਉਸ ਤੋਂ ਬਾਅਦ ਹੁਣ ਤੁਸੀਂ ਹੋਮਲੈਸਨੈਸ ਲੈ ਲਓ, ਕਿੰਨਾ ਜਿਹੜੇ ਦੁਨੀਆ ਦੇ ਜਿਹੜੇ ਕੈਲੀਫੋਰਨੀਆ ਦੇ ਵੱਡੇ ਵੱਡੇ ਸ਼ਹਿਰ ਆ, ਕਿੱਦਾਂ ਟੈਂਟਾਂ ਦੇ ਟੈਂਟ ਲੱਗੇ ਪਏ ਹੈਗੇ ਆ। ਉਸ ਤੋਂ ਬਾਅਦ ਹੁਣ ਕ੍ਰਾਈਮ ਵਾਲਾ ਲੈ ਲਓ, ਸਮੈਸ਼ ਐਂਡ ਗ੍ਰੈਬ, ਆ ਤਿੰਨ ਤਾਂ ਭਾਰਤੀ ਮੂਲ ਦੇ ਜਿਹੜੇ ਸੁਨਿਆਰੇ ਆ ਉਹ ਸ਼ਰੇਆਮ ਲੁੱਟ ਹੋਏ ਹੈਗੇ ਫਰੀਮੌਂਟ ਦੇ ਵਿੱਚ, ਕੋਪੋਟੀਨੋ ਦੇ ਵਿੱਚ ਤੇ ਬਰਕਲੇ ਦੇ ਵਿੱਚ। ਸੋ ਕਹਿੰਦੇ ਭਈ ਕੈਲੀਫੋਰਨੀਆ ਦੇ ਅਟਾਰਨੀ ਜਨਰਲ 2011 'ਚ ਬਣੀ ਸੀ,
ਕਮਲਾ ਦੇਵੀ ਹੈਰਿਸ। ਉਸ ਤੋਂ ਪਹਿਲਾਂ ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਰਹੀ ਹੈ 2004 ਤੋਂ ਲੈ ਕੇ 2011 ਤਾਈਂ। ਸੋ ਇਹ ਇੱਕ ਜਿਹੜਾ ਵੱਡਾ ਇਸ਼ੂ ਆ, ਇਹ ਉਸ ਨੂੰ ਜਿਹੜਾ ਹਿੱਟ ਵੀ ਕਰੂਗਾ। ਇਸ ਤੋਂ ਬਿਨਾਂ ਮਰਵਾਨਾ ਵਾਲੇ ਕੇਸ ਜਿਹੜੇ ਆ ਉਹ ਵੀ ਜਿਹੜੇ ਆ ਆਣਗੇ। ਸੋ ਕਾਫੀ ਜਿਹੜਾ ਹੁਣ ਇਹ ਇਸ਼ੂ ਆ, ਇਸ ਨੂੰ ਰਿਪਬਲਿਕਨ ਚੱਕਣਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ 2018 ਦੇ ਵਿੱਚ ਇੱਕ ਡਿਪਟੀ ਜਿਹੜਾ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਾ ਡਿਪਟੀ ਸੀਗਾ, ਉਹਨੂੰ ਕਤਲ ਕਰ ਦਿੱਤਾ ਗਿਆ ਸੀਗਾ। ਇਹ ਘਟਨਾ ਨੂੰ ਅੰਜਾਮ ਦਿੱਤਾ ਸੀ ਐਂਟਨ ਲੈਮਨ ਪੈਰਿਸ ਨਾਮ ਦੇ ਇੱਕ ਬੰਦੇ ਨੇ। ਉਹਨੇ ਮਾਰਕ ਸਟੇਯੂਕ ਨਾਮ ਦਾ ਜਿਹੜਾ 27 ਸਾਲਾ ਡਿਪਟੀ ਸੀਗਾ, ਉਹਨੂੰ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਡਿਊਟੀ ਤੇ ਸੀਗਾ। ਹੁਣ ਉਹਨੂੰ ਪਿਛਲੇ ਮਾਮਲੇ ਦੇ ਵਿੱਚ ਜਿਹੜਾ ਇਹਦੇ ਦੋਸ਼ੀ ਕਰਾਰ ਦਿੱਤਾ ਗਿਆ ਕਤਲ ਦੀ ਕੋਸ਼ਿਸ਼ ਤੇ ਉਹ ਡਿਊਟੀ ਦੇ ਵਿੱਚ ਜਿਹੜਾ ਡਿਊਟੀ ਦੇ ਉੱਤੇ ਤੈਨਾਤ ਅਫਸਰ ਦੇ ਉੱਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ। ਮਾਰਕ ਜਿਹੜਾ ਸਟੇਯੂਕ ਸੀਗਾ, ਉਹ 27 ਸਾਲਾ ਨੌਜਵਾਨ ਇੱਕ ਆਫਿਸਰ ਸੀਗਾ ਤੇ ਉਹ ਇੱਕ ਆਟੋ ਸ਼ਾਪ ਦੇ ਵਿੱਚ ਰੈਂਚੋ ਕਾਰਡੋਵਾ ਦੇ ਵਿੱਚ ਸਤੰਬਰ 17 2018 ਦੀ ਗੱਲ ਹੈ, ਜਦੋਂ ਉਹ ਇੱਕ ਕਾਲ ਦੇ ਉੱਤੇ ਗਿਆ ਸੀਗਾ। ਉਸ ਤੋਂ ਬਾਅਦ ਇਸ ਬੰਦੇ ਨੇ, ਪੈਰਿਸ ਨਾਮ ਦਾ ਜਿਹੜਾ ਬੰਦਾ ਹੈ, ਇਹਨੇ ਉੱਥੇ ਆਪਣੀ ਦੋਸਤ ਦੇ ਨਾਲ ਇਹਦਾ ਝਗੜਾ ਹੋ ਗਿਆ ਕੋਈ, ਤੇ ਉਸ ਨੂੰ ਡਰਾ ਧਮਕਾ ਰਿਹਾ ਸੀਗਾ, ਜਿਹੜੀ ਕਿ ਇਹਦੀ ਸਾਬਕਾ ਦੋਸਤ ਪ੍ਰੇਮਿਕਾ ਆਪਾਂ ਕਹਿ ਸਕਦੇ ਹਾਂ। ਇਹਨੇ ਮਾਈਕਲ ਸਟੇਯੂਕ ਨਾਮ ਦਾ ਜਿਹੜਾ 27 ਸਾਲਾ ਡਿਪਟੀ ਸੀਗਾ, ਇਹਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇਹਨੇ ਤੈਸ਼ ਦੇ ਵਿੱਚ ਆ ਕੇ ਉਹਦੇ ਤੇ ਗੋਲੀ ਚਲਾ ਦਿੱਤੀ। ਜਦੋਂ ਉਹਦੇ ਤੇ ਗੋਲੀ ਚਲਾ ਦਿੱਤੀ ਤਾਂ ਉਹ ਥਾਂ ਜਿਹੜਾ ਉਹ ਮਾਰਿਆ ਗਿਆ। ਜੂਲੀ ਰੋਬਸਟਨ ਜਿਹੜਾ ਕਿ ਇੱਕ ਹੋਰ ਡਿਪਟੀ ਸੀਗਾ ਇਹਦੇ ਨਾਲ, ਉਹ ਜਦੋਂ ਪਹੁੰਚਿਆ, ਕਿਉਂਕਿ ਇਹ ਉਹਦੇ ਨਾਲ ਸਿੱਝ ਰਿਹਾ ਸੀਗਾ ਤੇ ਉਹ ਪਿੱਛੇ ਸੀਗਾ, ਤਾਂ ਉਦੋਂ ਨੂੰ ਮਾਈਕਲ ਜਿਹੜਾ ਸਟੇਯੂਕ ਆ ਉਹਦੀ ਮੌਤ ਹੋ ਚੁੱਕੀ ਸੀ। ਬਾਅਦ ਦੇ ਵਿੱਚ ਇਹ ਬੰਦਾ ਪੁਲਿਸ ਨੇ ਫੜਿਆ। ਹੁਣ ਉਸ ਮਾਮਲੇ ਦੇ ਵਿੱਚ ਇਹਨੂੰ ਦੋਸ਼ੀ ਕਰਾਰ ਜਿਹੜਾ ਉਹ ਦੇ ਦਿੱਤਾ ਗਿਆ ਤੇ ਇਹਨਾਂ ਨੇ ਇਹਨੇ ਬੜੇ ਮਾੜੇ ਤਰੀਕੇ ਦੇ ਨਾਲ ਉਹਨੂੰ, ਜਿਵੇਂ ਆਪਾਂ ਕਹਿ ਲਈਏ ਕੁਝ ਸਕਿੰਟਾਂ ਦੀ ਗੱਲਬਾਤ ਦੇ ਵਿੱਚ ਹੀ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਬੰਦੇ ਨੇ ਭੱਜਣ ਤੋਂ ਬਾਅਦ ਪੁਲਿਸ ਨੇ ਉਹਨੂੰ ਫੜ ਲਿਆ ਗਿਆ। ਹੁਣ ਉਸ ਤੋਂ ਬਾਅਦ ਜਿਊਰੀ ਨੇ ਉਹਨੂੰ ਲੰਘੇ ਦਿਨੀ ਜਿਹੜਾ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਗਿਲਟੀ ਜਿਹੜਾ ਪਾਇਆ ਸੀਗਾ, ਗਿਲਟੀ ਕਰਾਰ ਦਿੱਤਾ ਸੀਗਾ, ਫਸਟ ਡਿਗਰੀ ਮਰਡਰ ਚਾਰਜ ਤੇ ਸਪੈਸ਼ਲ ਸਰਕਮਸਟੈਂਸਸ ਆਫ ਕਿਲਿੰਗ ਆ ਪੀਸ ਆਫਿਸਰ, ਇਹਨਾਂ ਮਾਮਲਿਆਂ ਦੇ ਵਿੱਚ। ਸੋ ਹੁਣ ਉਸ ਨੂੰ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਜ਼ਾ ਦਾ ਜਿਹੜਾ ਐਲਾਨ ਆ ਉਹ ਹੋਣਾ। ਤੇ ਇਸ ਮਾਮਲੇ ਦੇ ਵਿੱਚ ਜਿਹੜੀ ਮਾਰਕ ਦੀ ਫੈਮਿਲੀ ਆ, ਉਹਨੇ ਕਿਹਾ ਕਿ ਸਾਡਾ ਬੱਚਾ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਕਾਬਿਲ ਸੀਗਾ, ਸਾਨੂੰ ਇਹ ਤੋਂ ਬਹੁਤ ਉਮੀਦਾਂ ਸੀ ਭਵਿੱਖ ਦੇ ਵਿੱਚ ਕਿ ਉਹ ਬਹੁਤ ਵਧੀਆ ਨਾਮ ਕਮਾਊਗਾ, ਪਰ ਇਸ ਬੰਦੇ ਦੇ ਵੱਲੋਂ ਚਲਾਈ ਗਈ ਗੋਲੀ ਕਰਕੇ ਉਹਦੀ ਜਿਹੜੀ ਜ਼ਿੰਦਗੀ ਆ ਉਹਦਾ ਅੰਤ ਹੋ ਗਿਆ। ਜੀ, ਸੈਕਰਾਮੈਂਟੋ ਕਹਿੰਦੇ ਵੀ ਬਿਜ਼ਨਸ ਕਰਨ ਦੇ ਲਈ ਵਧੀਆ ਡੈਸਟੀਨੇਸ਼ਨ ਗਿਣਿਆ ਗਿਆ ਆ। ਅਮਰੀਕਨ ਐਕਸਪ੍ਰੈਸ ਦੇ ਵਿੱਚ ਨੇ ਇਹ ਜਿਹੜੀ ਆ ਸਰਵੇ ਕੀਤਾ ਹੈਗਾ। ਕਹਿੰਦੇ ਵੀ ਟੌਪ ਦੇ ਜਿਹੜੇ 5 ਜਿਹੜੇ ਬਿਜ਼ਨਸ ਡੈਸਟੀਨੇਸ਼ਨ ਜਾਂ ਬਿਜ਼ਨਸ ਦੇ ਸ਼ਹਿਰ USA ਦੇ ਵਿੱਚ ਉਹ ਜਿਹੜੇ ਆਏ ਆ, ਉਹਨਾਂ ਦੇ ਵਿੱਚ ਸੈਕਰਾਮੈਂਟੋ ਵੀ ਆਇਆ ਹੈਗਾ। ਸੈਕਰਾਮੈਂਟੋ ਤੋਂ ਬਿਨਾਂ ਪ੍ਰਿੰਸਟਨ ਨਿਊ ਜਰਸੀ, ਡਰਹਮ ਨਾਰਥ ਕੈਰੋਲੀਨਾ, ਕਲਾਮਾਜ਼ੂ ਗ੍ਰੈਂਡ ਰੈਪਿਡਸ ਮਿਸ਼ੀਗਨ, ਹਨਾਲੂਲੂ ਹਵਾਈ ਦੇ ਵਿੱਚ 1000 ਤੋਂ ਵੱਧ ਜਿਹੜੇ ਬਿਜ਼ਨੈਸਸ ਆ ਤੇ ਬਿਜ਼ਨਸ ਟਰੈਵਲਰਸ ਤੇ 500 ਤੋਂ ਵੱਧ ਜਿਹੜੇ ਹੋਰ ਬਿਜ਼ਨਸ ਦੇ ਨਾਲ ਰਿਲੇਟਡ ਲੋਕ ਆ, ਡਿਸੀਜਨ ਮੇਕਰਸ ਆ, ਉਹਨਾਂ ਤੋਂ ਇਹ ਸਰਵੇ ਲਿਆ ਗਿਆ ਸੀ। ਕਹਿੰਦੇ ਭਈ ਸੈਕਰਾਮੈਂਟੋ ਏਰੀਏ ਦੇ ਵਿੱਚ ਬਹੁਤ ਵੱਡੀ ਜਿਹੜੀ ਗਰੋਥ ਹੋ ਰਹੀ ਆ ਬਿਜ਼ਨੈਸਸ ਦੀ, ਖਾਸ ਕਰਕੇ ਸੈਮੀਕੰਡਕਟਰ ਤੇ ਲਾਈਫ ਸਾਇੰਸਸ ਬਿਜ਼ਨਸ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਮੇਂ 'ਚ ਅਸੀਂ ਬਹੁਤ ਖਬਰਾਂ ਕੀਤੀਆਂ ਕਿ ਕਿਸ ਤਰ੍ਹਾਂ ਬਿਲੀਅਨਸ ਆਫ ਡਾਲਰ ਜਿਹੜੀ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਸਪੈਂਡ ਕਰ ਰਿਹਾ ਸੈਮੀਕੰਡਕਟਰ ਦੇ ਉੱਤੇ। ਲਾਈਫ ਸਾਇੰਸਸ ਦੇ ਤੁਹਾਨੂੰ ਪਤਾ ਹੀ ਆ ਵੀ ਆਲਰੇਡੀ ਬਹੁਤ ਜ਼ਿਆਦਾ ਐਕਸਪੈਂਸ਼ਨ ਹੋ ਰਹੀ ਆ। ਇਸ ਤੋਂ ਬਿਨਾਂ ਸੈਕਰਾਮੈਂਟੋ ਦਾ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਆ, ਉਹਦਾ $1.3 ਬਿਲੀਅਨ ਉਹਦੇ ਤੇ ਖਰਚ ਹੋਣ ਜਾ ਰਿਹਾ ਐਕਸਪੈਂਸ਼ਨ ਦੇ ਲਈ। ਉਹਦੇ ਲਈ ਇੱਕ ਨਵਾਂ ਟਰਮੀਨਲ ਤੇ ਨਵੀਂ ਪਾਰਕਿੰਗ ਬਣੂਗੀ। ਜੀ। ਅਗਲੀ ਖਬਰ ਦੇ ਵੱਲ ਵਧੀਏ। ਦਾ ਨਿਊਯਾਰਕ ਟਾਈਮਸ ਜਿਹੜਾ ਉਹਦੇ ਵਿੱਚ ਇੱਕ ਓਪੀਨੀਅਨ ਕਾਲਮਨਿਸਟ ਨੇ ਪੌਲ ਕ੍ਰੂਗਮੈਨ, ਉਹਨਾਂ ਦਾ ਇੱਕ ਜਿਹੜਾ ਲੇਖ ਆ ਉਹ ਬੜੀ ਚਰਚਾ ਦੇ ਵਿੱਚ ਇਸ ਟਾਈਮ। ਇਮੀਗ੍ਰੇਸ਼ਨ, ਉਹ ਕਹਿੰਦੇ ਕਿ ਇਮੀਗ੍ਰੇਸ਼ਨ ਇਜ਼ ਗ੍ਰੇਟ ਫॉर ਜੌਬਸ ਐਕਚੁਅਲੀ। ਉਹਨਾਂ ਨੇ ਇਹ ਜਿਹੜਾ ਆਰਟੀਕਲ ਇਸ ਨਾਮ ਹੇਠ ਆਰਟੀਕਲ ਛਾਪਿਆ ਤੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਹਵਾਲੇ ਉਹਨਾਂ ਨੇ ਦਿੱਤੇ ਨੇ ਕਿ ਜਿਹਦੇ ਨਾਲ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਜੌਬਸ ਜਿਹੜੀਆਂ ਨੇ ਉਹ ਕ੍ਰੀਏਟ ਹੋ ਰਹੀਆਂ ਨੇ, ਜਾਂ ਇਮੀਗ੍ਰੈਂਟ ਲੋਕ ਨੇ ਜਿਹੜੇ ਉਹ ਜ਼ਿਆਦਾ ਸਰਵ ਕਰਦੇ ਨੇ, ਜ਼ਿਆਦਾ ਮਾਮਲਿਆਂ ਦੇ ਵਿੱਚ ਸਰਵ ਕਰਦੇ ਨੇ, ਜ਼ਿਆਦਾ ਤਾਂ ਨਹੀਂ ਕਹਿ ਸਕਦੇ ਆਪਾਂ। ਉਹ ਕਹਿੰਦੇ ਕਿ ਜਦੋਂ ਤੋਂ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਆਫਿਸ ਲਿਆ, ਉਹਨਾਂ ਦਾ ਓਪੀਨੀਅਨ ਆਰਟੀਕਲ ਆ, ਇਹ ਕੋਈ ਖਬਰ ਨਹੀਂ ਆਪਾਂ ਕਹਿ ਸਕਦੇ, ਤਾਂ ਉਹਨਾਂ ਨੇ ਦਾਅਵਾ ਕੀਤਾ ਕਿ 15.7 ਮਿਲੀਅਨ ਜੌਬਸ ਜਿਹੜੀਆਂ ਨੇ ਉਹ ਨਵੀਆਂ
ਯੂਨਾਈਟਿਡ ਸਟੇਟਸ ਦੇ ਵਿੱਚ ਆਈਆਂ ਨੇ, ਜਾਂ ਜਿਨ੍ਹਾਂ ਦੇ ਉੱਤੇ ਜ਼ਿਆਦਾਤਰ ਦੇ ਵਿੱਚੋਂ ਇਮੀਗ੍ਰੈਂਟਸ ਜਿਹੜੇ ਨੇ ਉਹ ਕੰਮ ਕਰਦੇ ਨੇ। ਤੇ ਨਾਲ ਹੀ ਉਹ ਕਹਿੰਦੇ ਨੇ ਬਹੁਤ ਸਾਰੇ ਹਵਾਲਿਆਂ ਦੇ ਵਿੱਚ ਉਹ ਕਈ ਆਰਥਿਕ ਹਵਾਲਿਆਂ ਦੀ ਗੱਲ ਕਰਦੇ ਨੇ। 2020 ਦੇ ਕੁਛ ਅੰਕੜੇ, 2020 ਦੇ ਜੌਬ ਗਰੋਥ ਦਾ ਉਹ ਦਾਅਵਾ ਕਰਦੇ ਨੇ। ਕਹਿੰਦੇ ਕਿ ਬੇਸ਼ੱਕ ਪੈਂਡੇਮਿਕ ਸੀਗਾ, ਪਰ ਫਿਰ ਵੀ 2019 ਦੇ 20 ਦੇ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਜੌਬਸ ਜਿਹੜੀਆਂ ਨੇ ਉਹ ਇਹਨਾਂ ਲੋਕਾਂ ਦੇ ਕਰਕੇ ਹੋਈਆਂ। ਇਸ ਤੋਂ ਇਲਾਵਾ ਉਹ ਐਵਰੇਜ ਇੰਪਲਾਇਮੈਂਟ ਨੂੰ ਕੰਪੇਅਰ ਕਰਦੇ ਨੇ। ਜੂਨ 2024 ਦੇ ਵਿੱਚ ਆਪਾਂ ਦੇਖਿਆ ਕਿ ਫਿਰ ਵੀ ਕਾਫੀ ਲੇਆਫਸ ਹੋ ਰਹੀਆਂ ਸੀ। ਪਰ ਨਾਲ ਹੀ ਉਹ ਕਹਿੰਦੇ ਨੇ ਕਿ ਜਿਹੜੀ 2019 ਦੇ ਵਿੱਚ ਇੰਪਲਾਇਮੈਂਟ ਸੀਗੀ 12ਵੇਂ ਮਹੀਨੇ ਦੇ ਐਂਡ ਦੇ ਵਿੱਚ, ਉਹ ਕਹਿੰਦੇ ਕਿ ਉਸ ਤੋਂ ਬਾਅਦ ਦੁਬਾਰਾ ਬਹਾਲੀ ਉਹਦੀ ਨਹੀਂ ਹੋ ਸਕੀ। ਉਹ ਬਿਊਰੋ ਆਫ ਲੇਬਰ ਸਟੈਟਿਕਸ ਦੇ ਕੁਝ ਅੰਕੜਿਆਂ ਦਾ ਵੀ ਹਵਾਲਾ ਦਿੰਦੇ ਨੇ, ਪਰ ਉਹਨਾਂ ਦੇ ਇਸ ਜਿਹੜਾ ਓਪੀਨੀਅਨ ਆਰਟੀਕਲ ਆ, ਇਹਨੂੰ ਕਈ ਪਹਿਲੂਆਂ ਤੋਂ ਵੀ ਦੇਖਿਆ ਜਾ ਸਕਦਾ। ਇਹਨੂੰ ਸਿਰਫ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਹ ਬਾਈਡਨ ਦੇ ਪ੍ਰਸ਼ਾਸਨ ਦੀ ਪ੍ਰਾਪਤੀ ਦੇ ਵਜੋਂ ਜਾਂ ਮਤਲਬ ਹੋਰ ਚੀਜ਼ਾਂ ਦੇ ਵਜੋਂ, ਕੱਲੀ ਇਮੀਗ੍ਰੇਸ਼ਨ ਨੂੰ ਇਹ ਕਹਿ ਦੇਣਾ ਕਿ ਗ੍ਰੇਟ ਫॉर ਜੌਬਸ ਐਕਚੁਅਲੀ, ਪਰ ਉਹਦੇ ਨਾਲ ਨਾਲ ਤੁਹਾਡੀਆਂ ਹੋਰ ਕਿਹੜੀਆਂ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਉਹਨਾਂ ਨੂੰ ਵੀ ਆਪਾਂ ਦਰਕਿਨਾਰ ਕਰਕੇ ਨਹੀਂ ਚੱਲ ਸਕਦੇ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ 40% ਅਮਰੀਕਨ ਹੁਣ ਇਹ ਡਰ ਰਹੇ ਆ ਕਿ ਉਹ ਬਿੱਲ ਨਹੀਂ ਪੇ ਕਰ ਸਕਣਗੇ। ਇਹ ਨੰਬਰ ਜਿਹੜਾ ਦਸੰਬਰ 2021 ਸਿਰਫ 28% ਸੀਗਾ। ਦ ਹਿੱਲ ਰਿਪੋਰਟ ਕਰ ਰਹੀ ਹੈ, ਕਹਿੰਦੇ ਕਾਸਟ ਆਫ ਲਿਵਿੰਗ ਕ੍ਰਾਈਸਿਸ ਬਹੁਤ ਜ਼ਿਆਦਾ ਇਸ ਟਾਈਮ USA ਦੇ ਵਿੱਚ ਹੈਗਾ ਆ, ਤੇ ਫਾਈਨੈਂਸ਼ੀਅਲ ਪ੍ਰੈਸ਼ਰ ਬਹੁਤ ਆ ਲੋਕਾਂ ਦੇ ਉੱਤੇ, ਤੇ ਲੋਕ ਜਿਹੜੇ ਆ ਉਹ ਐਂਟਰਟੇਨਮੈਂਟ ਤੇ ਫੂਡ ਤੇ ਗੈਸ ਤੇ ਜੋ ਆ ਘੱਟ ਖਰਚਾ ਕਰ ਰਹੇ ਹੈਗੇ ਆ। 69% ਲੋਕ ਜਿਨ੍ਹਾਂ ਦਾ ਸਰਵੇ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਜਿਹੜੀ ਐਕਸਟਰਾ ਐਂਟਰਟੇਨਮੈਂਟ ਆ, ਤੇ 68% ਜਿਹੜੀ ਐਕਸਟਰਾ ਗਰੋਸਰੀ ਕਈ ਵਾਰ ਬਾਈ ਕਰ ਲੈਂਦੇ ਸੀ ਉਹਦੇ ਤੇ ਉਹ ਘੱਟ ਕਰਨ ਜਾ ਰਹੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। ਉਧਰੋਂ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਆ। ਇਨਫਲੇਸ਼ਨ ਨੂੰ ਲੈ ਕੇ, ਜਿਹੜਾ ਮਹਿੰਗਾਈ ਨੂੰ ਲੈ ਕੇ, ਇਹ ਵੀ ਬਹੁਤ ਵੱਡਾ ਮੁੱਦਾ ਇਸ ਟਾਈਮ ਦੇ ਉੱਤੇ ਹੈਗਾ, ਕਿਉਂਕਿ ਸਾਰੀਆਂ ਚੀਜ਼ਾਂ ਇੰਨੀਆਂ ਜ਼ਿਆਦਾ ਮਹਿੰਗੀਆਂ ਆ। ਹਾਲਾਂਕਿ ਵਾਈਟ ਹਾਊਸ ਵਾਰ-ਵਾਰ ਜਿਹੜਾ ਕਹਿ ਰਿਹਾ ਵੀ ਨਹੀਂ ਪਿਛਲੇ ਸਾਲਾਂ ਨਾਲੋਂ ਘਟ ਰਿਹਾ ਹੈ, ਪਰ ਆਮ ਲੋਕਾਂ ਨਾਲ ਤੁਸੀਂ ਗੱਲ ਕਰਕੇ ਦੇਖੋ, ਲੱਗਦਾ ਨਹੀਂ ਹੈ ਵੀ ਕੁਝ ਚੀਜ਼ਾਂ ਦਾ ਜਿਹੜਾ ਪ੍ਰਾਈਸ ਆ ਉਹ ਘਟੀ ਹੋਊਗੀ। ਓਵਰਆਲ 65% ਅਮਰੀਕਨਸ ਇਹ ਸੋਚ ਰਹੇ ਆ ਜਾਂ ਕਰ ਰਹੇ ਆ ਵੀ ਜਿਹੜੇ ਲਿਵਿੰਗ ਐਕਸਪੈਂਸਿਸ ਆ, ਚਾਹੇ ਉਹ ਗਰੋਸਰੀ ਆ, ਗੈਸ ਆ, ਹੈਲਥ ਇੰਸ਼ੋਰੈਂਸ ਆ, ਹਾਊਸਿੰਗ ਆ, ਤੇ ਹੋਰ ਇਕਨੋਮਿਕ ਚੈਲੰਜਸ, ਉਹਨਾਂ ਦੇ ਉੱਤੇ ਉਹ ਘੱਟ ਕਰਨ ਜਾ ਰਹੇ ਹੈਗੇ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਲਿਵਰਮੋਰ ਤੋਂ ਆ ਰਹੀ ਹੈ। ਇੱਥੇ ਇੱਕ ਬੀਬੀ ਜਿਹੜੀ ਆ ਉੱਤੇ ਉਹਦਾ ਬੱਚਾ ਮੈਂਟਿਕਾ ਤੋਂ ਰਹਿਣ ਵਾਲੇ ਸੀਗੇ, ਉਹ ਮਾਰੇ ਗਏ ਨੇ ਇੱਕ ਹਾਦਸੇ ਦੇ ਵਿੱਚ, ਤੇ ਉਹਨਾਂ ਦਾ ਜਿਹੜਾ ਇਸ ਬੱਚੀ ਦਾ ਜਿਹੜਾ ਪਿਤਾ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਆ। ਸਿੰਗਲ ਵਹੀਕਲ ਕ੍ਰੈਸ਼ ਦੱਸਿਆ ਗਿਆ ਲਿਵਰਮੋਰ ਦੇ ਇਲਾਕਿਆਂ ਦੇ ਵਿੱਚ। ਪੁਲਿਸ ਨੇ ਦੱਸਿਆ ਜਿਹੜੇ ਜਿਨ੍ਹਾਂ ਨੇ ਰਿਸਪੌਂਡ ਕੀਤਾ ਸੀਗਾ, ਉਹਨਾਂ ਨੇ ਦੱਸਣ ਦੇ ਮੁਤਾਬਕ ਸਾਊਥ ਵੈਸਕੋ ਰੋਡ ਦੇ ਇਲਾਕਿਆਂ ਦੇ ਵਿੱਚ ਨੇਲਰ ਸਟਰੀਟ ਆ, ਉੱਥੇ ਇਹ ਜਿਹੜੇ ਐਕਸੀਡੈਂਟ ਹੋਇਆ, ਸੜਕ ਹਾਦਸਾ ਵਾਪਰ ਗਿਆ ਕਹਿ ਦਿੰਦੇ ਆ। ਲਿਵਰਮੋਰ ਪੁਲਿਸ ਡਿਪਾਰਟਮੈਂਟ ਨੇ ਇਹ ਗੱਲ ਦੱਸੀ ਹੈ ਕਿ ਜਦੋਂ ਇਹ ਜਿਹੜਾ ਕ੍ਰਿਊ ਆ ਉਹ ਇਸ ਘਟਨਾ ਨੂੰ ਰਿਸਪੌਂਡ ਕਰਨ ਦੇ ਲਈ ਪਹੁੰਚਿਆ, ਜਦੋਂ ਇਸ ਘਟਨਾ ਦੇ ਨਾਲ ਸਿੱਝਣ ਦੇ ਲਈ ਉਹ ਪਹੁੰਚੇ, ਤਾਂ ਉਦੋਂ ਵਹੀਕਲ ਦੇ ਕੁਝ ਹਿੱਸਿਆਂ ਨੂੰ ਅੱਗ ਲੱਗ ਚੁੱਕੀ ਸੀਗੀ। 5 ਸਾਲਾ ਇੱਕ ਬੱਚੀ ਜਿਹੜੀ ਆ ਉਹ ਮਿਲੀ ਇਸ ਵਹੀਕਲ ਦੇ ਵਿੱਚੋਂ, ਤੇ ਉਸ ਤੋਂ ਬਾਅਦ ਉਹਨੂੰ ਹਸਪੀਟਲ ਪਹੁੰਚਾਇਆ ਗਿਆ। ਉਸ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 24 ਸਾਲਾ ਇੱਕ ਜਿਹੜੀ ਬੀਬੀ ਆ ਉਹਨੂੰ ਉੱਥੇ ਥਾਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਮਤਲਬ ਉਹਦੇ ਸਾਹ ਨਹੀਂ ਸੀ ਚੱਲ ਰਹੇ। ਇਹਦੇ ਨਾਲ 25 ਸਾਲਾ ਇੱਕ ਹੋਰ ਬੰਦੇ ਨੂੰ ਜਿਹੜਾ ਹਸਪਤਾਲ ਪਹੁੰਚਾਇਆ ਗਿਆ ਸੀ, ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਾਲੇ ਵੀ ਉਹ ਹੈਗਾ। ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਇਹਨਾਂ ਨੂੰ ਹਜੇ ਆਇਡੈਂਟੀਫਾਈਡ ਨਹੀਂ ਕੀਤਾ ਗਿਆ ਕਿ ਇਹਨਾਂ ਦੀ ਅਸਲ ਪਛਾਣ ਕੀ ਹੈ, ਪਰ ਹਾਂ ਇੰਨਾ ਜ਼ਰੂਰ ਪਤਾ ਲੱਗਿਆ ਕਿ ਉਹ ਮੈਂਟਿਕਾ ਦੇ ਰਹਿਣ ਵਾਲੇ ਸੀਗੇ, ਤੇ ਜਿਹੜਾ ਉਹ ਦੋਨੇ ਮੀਆਂ ਬੀਵੀ ਸੀਗੇ, ਤੇ ਉਹਨਾਂ ਦਾ ਜਿਹੜਾ ਇਹ ਛੋਟਾ ਬੱਚਾ ਸੀਗਾ ਜਿਹੜਾ ਕਿ ਇਸ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਗਈ ਹੈ। ਪੁਲਿਸ ਨੇ ਜਿਹੜੇ ਇਨਵੈਸਟੀਗੇਟਰਸ ਨੇ ਉਹਨਾਂ ਦਾ ਇਹ ਦਾਅਵਾ ਜਾਂ ਉਹ ਇਸ ਥਿਊਰੀ ਦੇ ਉੱਤੇ ਚੱਲ ਰਹੇ ਨੇ ਕਿ ਇੰਟਰਸੈਕਸ਼ਨ ਤੋਂ ਬਾਅਦ ਇਹ ਜਿਹੜੇ ਇਹਨਾਂ ਦਾ ਜਿਹੜਾ ਵਹੀਕਲ ਸੀਗਾ ਉਹ ਅੰਦਾਜ਼ਾ ਨਹੀਂ ਲਗਾ ਸਕਿਆ, ਤੇ ਆਵਾਜਾਈ ਦਾ ਜਾਂ ਕਹਿ ਲਓ ਕਿ ਉਹ ਬੇਕਾਬੂ ਹੋ ਗਿਆ, ਸੰਤੁਲਨ ਵਿਗੜ ਗਿਆ, ਜੋ ਵੀ ਹੈ, ਜਿਹਦੇ ਕਰਕੇ ਇਹ ਕ੍ਰੈਸ਼ ਵਾਪਰ ਗਿਆ, ਤੇ ਉਸ ਤੋਂ ਬਾਅਦ ਜਿਹੜੀ ਇਸ ਵਹੀਕਲ ਨੂੰ ਅੱਗ ਲੱਗ ਗਈ। ਹਾਲਾਂਕਿ ਉਹਨਾਂ ਨੇ ਹਲੇ ਵੀ ਇਸ ਜਿਹੜਾ ਵਹੀਕਲ ਆ ਉਹਦੇ ਕੋਈ ਬਾਹਲੇ ਅੰਕੜੇ ਸ਼ੇਅਰ ਨਹੀਂ ਕੀਤੇ। ਹਾਂ, ਉਹ ਕਹਿੰਦੇ ਕਿ ਜਿਹੜਾ ਕ੍ਰੈਸ਼ ਆ ਹਲੇ ਵੀ ਅੰਡਰ ਇਨਵੈਸਟੀਗੇਸ਼ਨ ਆ, ਤੇ ਇਹਦੇ ਬਹੁਤ ਜ਼ਿਆਦਾ ਜਿਹੜੀਆਂ ਹੋਰ ਤੱਥ ਤੇ ਅੰਕੜੇ ਨੇ ਉਹ ਹਲੇ ਲਿਵਰਮੋਰ ਪੁਲਿਸ ਡਿਪਾਰਟਮੈਂਟ ਨੇ ਸ਼ੇਅਰ ਨਹੀਂ ਕੀਤੇ। ਇਲੋਨ ਮਸਕ ਨੇ ਕਿਹਾ ਵੀ ਉਹ ਕੈਲੀਫੋਰਨੀਆ ਚੋਂ ਆਪਣੀਆਂ ਕੰਪਨੀਆਂ ਮੂਵ ਕਰਨ ਜਾ ਰਿਹਾ ਹੈਗਾ। ਆਲਰੇਡੀ ਉਹਨਾਂ ਨੇ ਅਨਾਉਂਸ ਕਰਤਾ ਸਪੇਸ ਐਕਸ ਤੇ ਐਕਸ
ਟੈਕਸਸ ਨੂੰ ਮੂਵ ਕਰਨ ਜਾ ਰਿਹਾ। ਤੇ ਕਾਫੀ ਜਿਹੜਾ ਕੈਲੀਫੋਰਨੀਆ ਦੇ ਗਵਰਨਰ ਦੇ ਨਾਲ ਇਸ ਟਾਈਮ ਅਣਬਣ ਚੱਲ ਰਹੀ ਹੈਗੀ ਐਲੋਨ ਮਸਕ ਦੀ, ਖਾਸ ਕਰਕੇ ਜਿਹੜੇ ਬੱਚਿਆਂ ਵਾਲਾ ਜਿਹੜਾ ਲਾਅ ਇਹਨਾਂ ਨੇ ਬਣਾਇਆ ਸਕੂਲ ਦਿਆਂ ਦਾ ਟਰਾਂਸਜੈਂਡਰ ਦੇ ਸੰਬੰਧ ਦੇ ਵਿੱਚ। ਤੇ ਜੇ ਐਲੋਨ ਮਸਕ ਦੂਜੀਆਂ ਕੰਪਨੀਆਂ ਵੀ ਆਪਣੀਆਂ ਜਿਹੜੀਆਂ ਸਟਾਰਵੇਸ ਜਾਂ ਟੈਸਲਾ ਵੀ ਕੈਲੀਫੋਰਨੀਆ ਤੋਂ ਮੂਵ ਕਰਦਾ ਤੇ ਇਹਦਾ ਬਹੁਤ ਵੱਡਾ ਜਿਹੜਾ ਅਸਰ ਪਊਗਾ, ਖਾਸ ਕਰਕੇ ਬੇ ਏਰੀਏ ਕੈਲੀਫੋਰਨੀਆ ਦੇ ਵਿੱਚ, ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਟੈਸਲਾ 'ਚ ਕੰਮ ਕਰਦੇ ਹੈਗੇ ਆ। ਦੂਸਰੇ ਪਾਸੇ ਜਿਹੜਾ ਟੈਸਲਾ ਦਾ ਸਟਾਕ ਆ ਉਹ ਪ੍ਰੋਫਿਟ ਆ ਆਲਰੇਡੀ 45% ਸੈਕੰਡ ਕੁਆਰਟਰ ਦੇ ਵਿੱਚ ਡਾਊਨ ਗਿਆ ਆ, ਕਿਉਂਕਿ ਉਹਨਾਂ ਦੀਆਂ ਸੇਲਸ ਕਾਫੀ ਘਟ ਗਈਆਂ ਆ। ਕਹਿੰਦੇ ਭਈ ਟੈਸਲਾ ਨੇ ਸਿਰਫ $1.5 ਬਿਲੀਅਨ ਦਾ ਹੀ ਪ੍ਰੋਫਿਟ ਬਣਾਇਆ ਸੈਕੰਡ ਕੁਆਰਟਰ 'ਚ। ਟੋਟਲ ਸੇਲ ਉਹਨਾਂ ਦੀ $25.5 ਬਿਲੀਅਨ ਦੀ ਸੀਗੀ। ਤੇ ਜੇ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ ਅੱਜ 0.1% ਡਾਊਨ ਗਿਆ, S&P 500 ਜਿਹੜਾ ਇੰਡੈਕਸ ਹੈਗਾ 0.2% ਡਾਊਨ ਗਿਆ, ਤੇ ਨੈਸਡੈਕ ਕੰਪੋਜ਼ਿਟ ਵੀ 0.1% ਡਾਊਨ ਗਿਆ ਹੈ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਰਹੀ ਹੈ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ $83.72 ਦੇ ਬਰਾਬਰ, ਤੇ ਇਸੇ ਤਰ੍ਹਾਂ ਪਾਕਿਸਤਾਨ ਦੇ $278.78 ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਹੈ। ਜੀ, ਇੰਡੀਆ ਦਾ ਰੁਪਈਆ ਥੱਲੇ ਨੂੰ ਡਿੱਗਦਾ ਜਾ ਰਿਹਾ। ਹਾਂਜੀ, ਤੇ ਜਿਹੜੇ ਬਹੁਤ ਸਾਰੇ ਆਪਣੇ ਬਜ਼ੁਰਗ ਆ ਨਾ, ਪੈਨਸ਼ਨਾਂ ਜਮ੍ਹਾਂ ਕੀਤੀਆਂ, ਪੈਸੇ ਕਢਾ ਲਿਆਓ, ਨਹੀਂ ਤਾਂ ਉਹਨਾਂ ਦੀ ਕੀਮਤ ਘਟੀ ਜਾਂਦੀ ਆ। ਜੀ ਬਿਲਕੁਲ। ਤੇ ਇਹ ਹਰਜੋਤ ਸਿੰਘ ਜੀ, ਇੱਥੇ ਆਪਾਂ ਵੀ ਦੱਸਦੇ ਚੱਲੀਏ ਕਿ ਬਹੁਤ ਸਾਰੇ ਜਿਹੜੇ ਮੋਦੀ ਭਗਤ ਉਹਨਾਂ ਨੂੰ ਉਮੀਦ ਸੀ ਕਿ ਬਜਟ ਤੋਂ ਬਾਅਦ ਸ਼ਾਇਦ ਸੁਧਾਰ ਹੋਊਗਾ, ਪਰ ਉਹ ਗਿਰਾਵਟ ਹਲੇ ਤੱਕ ਜਾਰੀ ਹੈ ਜੀ। ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਹਾਂਜੀ ਬਿਲਕੁਲ। ਪ੍ਰੋਗਰਾਮ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।